सन जनाब खालिद फराद धारीवाल तो उन्होंने दी कहानी घर हुण साडे अगले दोस्त जिन्हें कहानी पढ़नी अकमल शहजाद गुम्मन साहब सोजवान ब्राडकास्टर साडे सीनियर तशरीफ लियाण ना ना इस कुर्सी ते बैठ तुसीं उत्थे बैठो दो ग्रां इकट्ठे ना होण मैं भी इन्हां दा ग्रां ही हां चलो आ जाओ उंगली नूं की कहता है सारे दोस्तों को अस्सलाम वालेकुम। इन्हें बड़े जे तारफ मेरे दसे दो त्रै लेकिन मैनू हमेशा चूँकि कहानी मेरी पहली मुहब्बत है तो मैनू अपना कहानीकार होने का तारफ ही जोड़ा सब तो जोड़ा वो चेचा तो चंगा लगता है। मैं खालिद फराद धारीवाल साहब, मीर तनहा यूसफी साहब, हमीद राजी साहब तो मलक मेहर अली साहब तो सारे दोस्तों का शुक्रगुजार हाँ कि कहानी मैं एक कौडियां वाली मेरी एक कहानी सी मैं 2011 में लिखी तो वो थोड़ी लंबी सी। मलक साहब मैंने बाहर जाके पूछा किन्ना को टाइम तुसीं लोगे, मैं आख्या 10 मिनट तो मैं कोशिश कराँगा कि 10 मिनटों के कहानी का नाम है जी काल विच लिखी हुई एक कहानी। ਜ਼ੈਲਦਾਰਾਂ ਦੇ ਵਿਆਹ ਤੇ ਮੈਨੂੰ ਤੇ ਮੇਰੇ ਉਮਰ ਦੇ ਹੋਰ ਜਾਣਿਆਂ ਨੂੰ ਉਹਨਾਂ ਦੀ ਹਵੇਲੀ ਵਿੱਚ ਅੰਦਰ ਵੜਨ ਦਾ ਦਾਅ ਲੱਗਾ ਤੇ ਅਸੀਂ ਇੰਜ ਉਹਨਾਂ ਦੀ ਹਵੇਲੀ ਦੇ ਅੰਦਰ ਬਡੇਡਰ ਕੇ ਫਿਰ ਰਹੇ ਸਾਂ ਜਿਵੇਂ ਕੋਕਾਫ ਦੇ ਕਿਲੇ ਦੀ ਸੈਰ ਕਰ ਰਹੇ ਹੋਏ। ਵੱਡੇ ਮੁੰਡਿਆਂ ਦਾ ਤੇ ਸਾਨੂੰ ਪਤਾ ਨਹੀਂ ਸੀ ਪਰ ਅਸੀਂ ਜਾਣੇ ਤੇ ਇਹ ਹੀ ਸਮਝਦੇ ਸਾਂ ਵੀ ਸਾਰੇ ਪਿੰਡ ਤੋਂ ਉੱਚੀ ਜ਼ੈਲਦਾਰਾਂ ਦੀ ਹਵੇਲੀ ਉਸੇ ਕੋਕਾਫ ਦੇ ਕਿਲੇ ਵਾਂਗਰ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ। ਉਹ ਕੋਕਾਫ ਦਾ ਕਿਲਾ ਜਿਹੜਾ ਵਡੇਰੀਆਂ ਦਾਦੀਆਂ ਨਾਨੀਆਂ ਸਾਨੂੰ ਬਾਤਾਂ ਸੁਣਾਉਂਦਿਆਂ ਜ਼ਰੂਰ ਵਿਖਾਲਦੀਆਂ ਸਨ ਪਰ ਉੱਥੇ ਜਾਣਾ ਇੰਨਾ ਹੀ ਔਖਾ ਹੁੰਦਾ ਹੈ ਜਿੰਨਾ ਜ਼ੈਲਦਾਰਾਂ ਦੀ ਹਵੇਲੀ ਦੇ ਅੰਦਰ ਹੋਣਾ। ਤੇ ਇਹ ਚਾਹੀਦਾ ਸੀ ਭਈ ਉਮਰ ਦੇ ਵਧਣ ਨਾਲ ਹਵੇਲੀ ਦਾ ਭੁਲੇਖਾ ਸਾਡੇ ਤੇ ਖੁੱਲ ਜਾਂਦਾ ਪਰ ਐਤ ਵੇਲੇ ਦੇ ਨਾਲ ਹੋਰ ਵੱਧਦਾ ਗਿਆ। ਜ਼ੈਲਦਾਰਾਂ ਦਾ ਸੁਭਾਅ ਹੀ ਇਹੋ ਜਿਹਾ ਸੀ। ਜ਼ਮੀਨ ਸਾਰੇ ਪਿੰਡ ਤੋਂ ਬਹੁਤੀ, ਬੰਦਿਆਂ ਦੇ ਬਹਿਣ ਲਈ ਪਿੰਡੋਂ ਬਾਹਰਲੇ ਪਾਸੇ ਬੈਠਕ, ਉਹਨਾਂ ਦੀਆਂ ਬੀਬੀਆਂ ਦੀ ਆਮ ਬੀਬੀਆਂ ਵਾਂਗਰ ਨਾ ਤੇ ਡੇਰੇ ਉਹਨਾਂ ਦੀਆਂ ਬੀਬੀਆਂ ਆਮ ਬੀਬੀਆਂ ਵਾਂਗਰ ਨਾ ਤੇ ਡੇਰੇ ਤੇ ਜਾਂਦੀਆਂ ਨਾ ਹੀ ਕਿਸੇ ਦੂਜੇ ਦੇ ਘਰ। ਜੇ ਕਦੀ ਉਹਨਾਂ ਬਾਹਰ ਵੀ ਕਿਸੇ ਸਬਬੋਂ ਨਿਕਲਣਾ ਤੇ ਕਿਸੇ ਦੀ ਕੀ ਜ਼ਰੂਰਤ ਹੈ ਕਿ ਉਹ ਧੌਣ ਉੱਚੀ ਕਰ ਲਵੇ। ਜ਼ਮੀਨ, ਦੌਲਤ, ਰੋਬ ਦਾਬ ਤੇ ਚੁਦਰਾਸ ਸਭੇ ਕੁਝ ਜ਼ੈਲਦਾਰਾਂ ਦੇ ਕੋਲ ਸੀ। ਅੱਜ ਤੱਕ ਪਿੰਡ ਦਾ ਕੋਈ ਮਰਦ ਜ਼ੈਲਦਾਰਾਂ ਦੀ ਹਵੇਲੀ ਦੀ ਬਰੂਹ ਨਹੀਂ ਸੀ ਟੱਪ ਸਕਿਆ। ਜ਼ੈਲਦਾਰ ਉੱਚੇ ਲੋਕ ਸਨ ਤੇ ਉਹਨਾਂ ਦੀਆਂ ਉੱਚੀਆਂ ਉੱਚੀਆਂ ਸਾਕੀਆਂ ਸਨ। ਪੂਰੇ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੇ ਅੱਗੇ ਕੁਸਕਣ ਦੀ ਜ਼ਰੂਰਤ ਨਹੀਂ ਸੀ। ਲੋਕੀ ਉਹਨਾਂ ਦਾ ਜ਼ਿਕਰ ਵੀ ਇੰਜ ਕਰਦੇ ਹੋਏ ਸਨ ਜਿਵੇਂ ਡਾਢੇ ਬਾਦਸ਼ਾਹ ਦੀ ਲੁਕਾਈ ਕਰਦੀ ਹੈ। ਉਹਦੀ ਵਜ੍ਹਾ ਇਹ ਨਹੀਂ ਸੀ ਕਿ ਉਹ ਐਵੇਂ ਹੀ ਰਾਹ ਜਾਂਦਿਆਂ ਮਾਰਦੇ ਸਨ ਜਾਂ ਲੋਕਾਂ ਤੇ ਐਵੇਂ ਆਕੜ ਪਛਾੜਦੇ ਸਨ, ਬਸ ਲੁਕਾਈ ਉਹਨਾਂ ਦੇ ਰੋਬ ਥੱਲੇ ਦੱਬੀ ਹੋਈ ਸੀ। ਮੈਂ ਪਹਿਲੀ ਵਾਰੀ ਮੁੰਡਿਆਂ ਕੋਲੋਂ ਹਾਕਮ ਜ਼ੈਲਦਾਰ ਦੀ ਧੀ ਬੀਬਾ ਦਾ ਨਾਂ ਸੁਣਿਆ ਤੇ ਮੇਰੇ ਲੂੰ ਕੰਡੇ ਖਲੋ ਗਏ। ਅਗਲੇ ਦਿਨ ਕਣਕ ਚੋਂ ਸਰੋਂ ਕੱਢਦਿਆਂ ਮੈਂ ਖਲੋ ਕੇ ਇੱਧਰ ਉੱਧਰ ਵੇਖਿਆ ਭਈ ਮੇਰੇ ਨੇੜੇ ਤਰੇੜੇ ਤੇ ਕੋਈ ਨਹੀਂ। ਮੈਂ ਆਲੇ ਦੁਆਲੇ ਇਸ ਲਈ ਵੇਖਿਆ ਸੀ ਕਿਉਂ ਜੇ ਮੇਰਾ ਦਿਲ ਬੀਬਾ ਦਾ ਨਾਂ ਲੈਣ ਤੇ ਕਰਦਾ ਸੀ। ਜਦੋਂ ਮੇਰੀ ਤਸੱਲੀ ਹੋ ਗਈ ਕਿ ਮੈਂ ਇਕੱਲਾ ਹੀ ਹਾਂ ਤੇ ਮੈਂ 2-3 ਵਾਰੀ ਬੜੇ ਸੁਭਾਅ ਨਾਲ ਬੀਬਾ ਕਿਹਾ ਤੇ ਮੇਰਾ ਮੂੰਹ ਸ਼ੱਕਰ ਨਾਲ ਭਰਕਤਾ। ਜਿਉਂ-ਜਿਉਂ ਪੋਹ ਦਾ ਪਾਲਾ ਵੱਧਦਾ ਗਿਆ ਮੁੰਡੀਕੇ ਵਿੱਚ ਬੀਬਾ ਦਾ ਜ਼ਿਕਰ ਵੀ ਵੱਧਦਾ ਗਿਆ। ਰਾਤ ਨੂੰ ਪਾਲੇ ਤੋਂ ਬਚਣ ਲਈ ਮੁੰਡੇ ਦਾਰੇ ਵਿੱਚ ਥਾਪੀਆਂ ਤੇ ਢੀਂਗਰੀਆਂ ਇਕੱਠੀਆਂ ਕਰਕੇ ਢਾਂਡਰੀ ਲਾਉਂਦੇ ਤੇ ਕੋਈ ਨਾ ਕੋਈ ਬੀਬਾ ਦੀ ਗੱਲ ਕਰ ਹੀ ਦਿੰਦਾ। ਜਦੋਂ ਕੋਈ ਬੀਬਾ ਦਾ ਨਾਂ ਲੈਂਦਾ ਤੇ ਮੈਨੂੰ ਨਵੇਕਲੀ ਜੀ ਪੀੜ ਹੁੰਦੀ। ਮੇਰੇ ਦਿਲ ਵਿੱਚ ਆਰੀ ਜੀ ਫਿਰਦੀ ਪਈ ਉਹਦਾ ਨਾਂ ਕਿਉਂ ਕੋਈ ਹੋਰ ਲਵੇ ਤੇ ਜੇ ਕਿਸੇ ਦਿਨ ਕਿਸੇ ਨੇ ਜ਼ਿਕਰ ਨਾ ਕਰਨਾ ਮੈਨੂੰ ਖੋਆ ਮੋਈ ਲੱਗ ਜਾਂਦੀ ਵੀ ਬੀਬਾ ਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ। ਮੈਂ ਨਾ ਕਦੀ ਬੀਬਾ ਨੂੰ ਵੇਖਿਆ ਸੀ ਤੇ ਨਾ ਉਹਨੇ ਮੈਨੂੰ ਕਿੱਥੇ ਵੇਖਣਾ ਸੀ। ਪਰ ਪਤਾ ਨਹੀਂ ਮੈਨੂੰ ਬੀਬਾ ਦੀ ਬਿਮਾਰੀ ਕਿੱਥੋਂ ਚੰਬੜ ਗਈ। ਮੈਨੂੰ ਇੰਜ ਲੱਗਦਾ ਸੀ ਕਿ ਬੀਬਾ ਦਾ ਤਰਈਆ ਸਿਰਫ ਮੈਨੂੰ ਚੜਿਆ ਪਰ ਹੌਲੀ ਹੌਲੀ ਪਤਾ ਲੱਗਾ ਉਹ 5 ਫੁੱਲਾਂ ਰਾਣੀ ਸਾਰੇ ਪਿੰਡ ਦੇ ਗੱਭਰੂਆਂ ਲਈ ਇਮਤਿਹਾਨ ਬਣ ਗਈ ਹੈ। ਜਿਵੇਂ ਉਹ ਕੋਕਾਫ ਦੇ ਕਿਲੇ ਵਿੱਚ ਕਾਣੇ ਦੇਵ ਦੀ ਕੈਦ ਵਿੱਚ ਕੈਦ ਹੋਵੇ ਤੇ ਉਹਦੇ ਪਿਓ ਹਾਕਮ ਬਾਦਸ਼ਾਹ ਨੇ ਮਨਾਦੀ ਕਰਾਈ ਹੋਵੇ ਜਿਹੜਾ 5 ਫੁੱਲਾਂ ਰਾਣੀ ਨੂੰ ਕਾਣੇ ਦੇਵ ਦੀ ਕੈਦ ਚੋਂ ਛਡਾਵੇਗਾ ਉਹਨੂੰ ਅੱਧੀ ਬਾਦਸ਼ਾਹੀ ਤੇ ਧੀ ਦਾ ਸਾਕ ਦਿੱਤਾ ਜਾਏਗਾ। ਤੇ ਪਿੰਡ ਦੇ ਗੱਭਰੂ ਉਹ ਸ਼ਹਜ਼ਾਦੇ ਨੇ ਜਿਹੜੇ 5 ਫੁੱਲਾਂ ਰਾਣੀ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਵਾਰਨ ਲਈ ਅਤੌਲੇ ਹੋਣ ਡਏ ਨੇ। ਸਿਆਲ ਲੰਘਿਆ ਤੇ ਚੇਤਰ ਵਿਸਾਖ ਦੀਆਂ ਚਾਨਣੀਆਂ ਰਾਤਾਂ ਨੂੰ ਅਸੀਂ ਸਾਰੇ ਮੁੰਡਿਆਂ ਪਿੰਡ ਦੀਆਂ ਨਿਆਈਆਂ 'ਚ ਪੀਰ ਭੋਲੇ ਦੇ ਮੇਲੇ 'ਚ ਕੌਡੀ ਖੇਡਣ ਲਈ ਤਿਆਰੀ ਕਰਨੀ। ਉਸ ਰਾਤ ਸ਼ੰਮੇ ਗਾਡੀ ਨੇ ਕਿਸੇ ਵੀ ਜਾਫੀ ਨੂੰ ਫੜਾਈ ਨਾ ਦਿੱਤੀ ਤੇ ਬਾਂਹ ਖਲੀ ਕਰਕੇ
ਸਾਰੇ ਮਡੀਕੇ ਨੂੰ ਲਲਕਾਰਿਆ ਤੇ ਕਿਹਾ ਕੋਈ ਹੈ ਮਾਈ ਦਾ ਲਾਲ, ਤੇ ਆਏ ਮੈਨੂੰ ਜੱਫਾ ਮਾਰ ਕੇ ਵਿਖਾਏ। ਜਦੋਂ ਪੇਟ ਟੁੱਟਿਆ ਤੇ ਉਹਨੇ ਲਲਕਰਾ ਮਾਰ ਕੇ ਕਿਹਾ ਮੈਂ ਸਿਰਫ ਇਹ ਮੈਦਾਨ ਨਹੀਂ ਮਾਰਨਾ, ਮੈਂ ਸਿਰਫ ਇਹ ਮੈਦਾਨ ਨਹੀਂ ਮਾਰਿਆ, ਮੈਂ ਤੇ ਕੋਹ ਕਾਫ ਦੇ ਕਿਲੇ ਨੂੰ ਵੀ ਹੱਥ ਪਾ ਲਿਆ। ਮੈਨੂੰ ਉਸ ਵੇਲੇ ਤੇ ਉਹਦੀ ਗੱਲ ਸਮਝ ਨਹੀਂ ਆਈ, ਪਰ ਤੀਜੇ ਦਿਨ ਡੇਰੇ ਸੁੱਤਿਆਂ ਸ਼ਮਾ ਵੱਢਿਆ ਗਿਆ ਤੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਤੇ ਮੇਰਾ ਕਾਂਬਾ ਨਾ ਖਲੋਵੇ। ਝੱਲਿਆ ਤੂੰ ਇਹ ਕੀ ਮੂੰਹ ਕੱਢਿਆ ਜਿਹਨੇ ਤੇਰੀ ਜਾਨ ਹੀ ਕੱਢ ਲਈ ਏ। ਕੋਈ ਮਹੀਨਾ ਖੰਡ ਮਗਰੋਂ ਇੱਕ ਦਿਨ ਪੂਰੇ ਪਿੰਡ 'ਚ ਕੰਨੋ ਕੰਨ ਗੱਲ ਖਿਲਰ ਗਈ ਵੀ ਜ਼ੈਲਦਾਰਾਂ ਦੀ ਬੀਬਾ ਹਵੇਲੀ 'ਚੋਂ ਗਾਇਬ ਹੋ ਗਈ ਏ। ਬਾਲੀ ਨੈਣ ਨੇ ਸਾਰੇ ਪਿੰਡ 'ਚ ਗੱਲ ਧੁਮਾ ਦਿੱਤੀ, ਪਰ ਕਿਹਦੀ ਜ਼ਰੂਰਤ ਸੀ ਕੋਈ ਉੱਚੀ ਆਵਾਜ਼ ਵਿੱਚ ਵੀ ਇਹ ਗੱਲ ਕਰੇ। ਕੁਝ ਚਿਰ ਲੰਘਿਆ ਤੇ ਪਤਾ ਲੱਗਿਆ ਵੀ ਬੀਬਾ ਨੂੰ ਸਾਇਆ ਹੋ ਗਿਆ, ਬਾਹਰ ਵਾਲੀਆਂ ਚੀਜ਼ਾਂ ਦਾ ਅਸਰ ਹੋ ਗਿਆ ਉਹਦੇ ਉੱਤੇ। ਹੌਲੀ ਹੌਲੀ ਇਹ ਗੱਲ ਧੁੰਮ ਗਈ ਵੀ ਬੀਬਾ ਮਹੀਨਿਆਂ ਬੰਨੀ ਘਰੋਂ ਗਾਇਬ ਰਹਿੰਦੀ ਏ। ਇੱਕ ਵਾਰੀ ਤੇ ਕਿਸੇ ਦੱਸਿਆ ਉਹ ਅੱਧੀ ਰਾਤੀ ਦੀਵਾਨਾ ਵਾਲੀ ਸੜਕ ਵੱਡੀ ਪੁੱਲੀ ਥੱਲੇੋਂ ਲੱਭੀ ਏ। ਫਿਰ ਇੱਕ ਦਿਨ ਇਹ ਸੂ ਲੱਗੀ ਵੀ ਸਾਲ ਹੋ ਗਿਆ ਉਹ ਪਰਤਿਓ ਹੀ ਨਹੀਂ, ਉਹਨੂੰ ਕਿਸੇ ਜਿੰਨ ਚੁੱਕ ਲਿਆ। ਕਈਆਂ ਕਿਹਾ ਹਾਕਮ ਜ਼ੈਲਦਾਰ ਨੂੰ ਮਾਈ ਜੀਵਾਂ ਚੱਕ ਮਲੂਕੇ ਵਾਲੇ ਦੀ ਬਦਦੁਆ ਲੱਗੀ ਏ, ਜਿਹਦੀ 12 ਕਿੱਲੇ ਜ਼ਮੀਨ ਜ਼ੈਲਦਾਰ ਨੇ ਦਾਨ ਨਾਲ ਆਪਣੇ ਨਾਂ ਲਵਾ ਲਈ ਏ। ਔਤਰਾਂ ਨਖਤਰਾਂ ਦਾ ਮਾਲ ਖਾਈਏ ਤੇ ਉਹਦਾ ਇਹ ਹੀ ਖੀਰ ਹੁੰਦਾ ਹੈ। ਲੋਕੀ ਗਮ ਭੁੱਲ ਜਾਂਦੇ ਨੇ ਪਰ ਸ਼ਰੀਕੇ ਦੀ ਗੱਲ ਨਹੀਂ ਭੁੱਲਦੇ। ਲੋਕ ਕਦੀ ਕਦਾਰ ਬੀਬਾ ਦੀ ਗੱਲ ਰੜਕਾਉਂਦੇ ਹੀ ਰਹਿੰਦੇ। ਕਈ ਵਾਰੇ ਮਗਰੋਂ ਇੱਕ ਰਾਤ ਹਾਕਮ ਜ਼ੈਲਦਾਰ ਦੀ ਘਰ ਵਾਲੀ ਪੂਰੀ ਹੋ ਗਈ। ਦਿਨ ਚੜਿਆ ਤੇ ਕਈ ਲੋਕਾਂ ਟਾਂਗੇ ਤੋਂ ਉਤਰ ਕੇ ਦੂੰ ਬਾਲਾਂ ਨਾਲ ਬੀਬਾ ਨੂੰ ਵੈਨ ਕਰਦਿਆਂ ਹਵੇਲੀ ਵੱਲ ਜਾਂਦਿਆਂ ਵੇਖਿਆ। ਸਾਲਾਂ ਮਗਰੋਂ ਦੂੰ ਬਾਲਾਂ ਨਾਲ ਬੀਬਾ ਦੇ ਆਉਣ ਨਾਲ ਲੋਕਾਂ ਦੇ ਮੂੰਹ ਸੀਪ ਗਏ ਤੇ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ, ਪਰ ਕਿਸੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਕਿ ਕੋਈ ਉੱਚੀ ਆਵਾਜ਼ ਵਿੱਚ ਗੱਲ ਕਰੇ। ਪਰ ਪਿੰਡ ਦੇ ਵਾਸੀ ਉਸ ਜਿੰਨ ਨੂੰ ਵੇਖਣਾ ਚਾਹੁੰਦੇ ਸਨ ਜਿਨੇ ਫੁੱਲਾਂ ਰਾਣੀ ਨੂੰ ਸਦਾ ਲਈ ਕੀਲ ਲਿਆ ਸੀ। ਮੇਰਾ ਵੀ ਦਿਲ ਕਰਦਾ ਸੀ ਮੈਂ ਸੰਗ ਪਾੜ ਕੇ ਉਹਨਾਂ ਨੂੰ ਦੱਸ ਦਿਆਂ ਮੈਂ ਉਸ ਜਿੰਨ ਨੂੰ ਵੇਖਿਆ ਜਿਹਨੂੰ ਉਹ ਵੇਖਣਾ ਚਾਹੁੰਦੇ ਨੇ। ਪਰ ਅਚਾਨਚੱਕੇ ਮੇਰੀਆਂ ਅੱਖਾਂ ਅੱਗੇ ਸ਼ੰਮੀ ਗਾਡੀ ਦੀ ਵੱਡੀ ਧੌਣ ਆ ਜਾਂਦੀ ਤੇ ਮੇਰੇ ਤੌਰ ਬੋਰ ਪਹੁੰਚ ਜਾਂਦਾ। ਜਨਾਬ